ਕਮਰਸ਼ੀਅਲ ਲੋਨਸ ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 559 905 2575 5599052575 ਤੇ ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਨਾ ਹੋਣਾ ਨੂੰ ਇਹਨਾਂ ਦਾ ਫੋਨ ਨੰਬਰ 415 909 0503 4159090503 ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਜੇ ਆਪਾਂ ਸ਼ੁਰੂ ਕਰਦੇ ਜਾਈਏ, ਰਾਫੇਲ ਮਾਮਲੇ ਦੀ ਸੁਣਵਾਈ ਇੱਕ ਵਾਰ ਫਿਰ ਹੋਵੇਗੀ ਸੁਪਰੀਮ ਕੋਰਟ ਦੇ ਵਿੱਚ। ਹਾਂਜੀ ਹਾਂਜੀ, ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਫਿਰ ਜਾਏਗਾ। ਸੁਪਰੀਮ ਕੋਰਟ ਦੇ ਵਿੱਚ ਹੀ ਇਹ ਮਾਮਲਾ ਜਾ ਕੇ ਖਤਮ ਹੋਇਆ ਸੀਗਾ, ਸੁਪਰੀਮ ਕੋਰਟ ਦੇ ਵਿੱਚੋਂ ਹੀ ਹੁਣ ਦੁਬਾਰਾ ਸ਼ੁਰੂ ਹੋਏਗਾ। ਸੋ ਇੱਕ PIL ਜਿਹੜੀ ਆ ਉਹ ਫਾਈਲ ਹੋਈ ਸੀਗੀ ਐਡਵੋਕੇਟ ਮਨੋਹਰ ਲਾਲ ਸ਼ਰਮਾ ਹੋਰਾਂ ਵੱਲੋਂ, ਤਾਂ ਇਸ PIL ਨੂੰ ਪ੍ਰਵਾਨ ਕਰ ਲਿਆ ਗਿਆ। ਤਾਂ ਮੇਰੇ ਖਿਆਲ ਦੇ ਨਾਲ 2 ਹਫ਼ਤਿਆਂ ਬਾਅਦ ਸੁਣਵਾਈ ਜਿਹੜੀ ਹੋਣੀ ਆ, ਉਦੋਂ ਤੱਕ ਜਿਹੜੇ ਮੌਜੂਦਾ CJI ਆ ਉਹ ਚਲੇ ਗਏ ਹੋਣਗੇ, ਤਾਂ ਉਹ ਰੁਖਸਤ ਹੋ ਚੁੱਕੇ ਹੋਣਗੇ, ਵਿਦਾਇਗੀ ਹੋ ਚੁੱਕੀ ਹੋਊਗੀ, ਕਿਉਂਕਿ 24 ਅਪ੍ਰੈਲ ਨੂੰ ਉਹਨਾਂ ਦੀ ਰਿਟਾਇਰਮੈਂਟ ਆ। ਤਾਂ ਜਿਹੜੇ ਨਵੇਂ ਹੋਣਗੇ ਚੀਫ ਜਸਟਿਸ ਆਫ ਇੰਡੀਆ, ਤਾਂ ਉਹ ਜਦ ਆ ਜਾਣਗੇ ਉਸ ਤੋਂ ਬਾਅਦ ਇਹ ਸੁਣਵਾਈ ਸ਼ੁਰੂ ਹੋਣੀ ਆ। ਤਾਂ ਇਹ ਕਿਸ ਰੁਖ 'ਚ ਜਾਂਦੀ ਆ ਦੇਖਣ ਵਾਲੀ ਗੱਲ ਹੋਏਗੀ। ਵੈਸੇ ਇਸ ਤੋਂ ਵੀ ਵਧੇਰੇ ਵੇਖਣ ਵਾਲੀ ਗੱਲ ਇਹ ਆ ਕਿ PIL ਪਹਿਲਾਂ ਮਨੋਹਰ ਲਾਲ ਸ਼ਰਮਾ ਹੋਰਾਂ ਨੇ ਪਾ ਦਿੱਤੀ ਆ। ਇਹ ML ਸ਼ਰਮਾ ਜੀ ਉਹੀ ਨੇ ਜਿਨ੍ਹਾਂ ਨੇ 2019 ਦੇ ਵਿੱਚ ਇੱਕ PIL ਪਾ ਕੇ ਮੰਗ ਕੀਤੀ ਸੀਗੀ ਕਿ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਬਣੀ ਆ ਇਹਨੂੰ ਸਾਰੀ ਨੂੰ ਹੀ ਰੱਦ ਕਰੋ, ਕਿਉਂਕਿ ਇਹ ਹਿਰਫੇਰ ਨਾਲ ਬਣੀ ਆ। ਮਾਮਲਾ ਤੁਹਾਨੂੰ ਪਤਾ ਹੀ ਹੈ EVM। ਤਾਂ ਉਦੋਂ ਇਸ ਪਟੀਸ਼ਨ 'ਤੇ ਕਾਫੀ ਚਰਚਾ ਹੋਈ ਸੀ, ਉਸ ਟਾਈਮ ਕਾਫੀ ਝਿੜਕਾਂ ਵੀ ਪਈਆਂ ਸੀ ਇਹਨਾਂ ਨੂੰ। ਖੈਰ ਤਾਂ ਦੁਬਾਰਾ ਇਹ ਗਏ ਰਾਫੇਲ ਦਾ ਮਾਮਲਾ ਸਭ ਨੂੰ ਪਤਾ ਹੀ ਆ ਕੀ ਮਾਮਲਾ। ਪਰ ਦੇਖੋ ਗੱਲ ਇਹ ਆ ਕਿ ਰਾਫੇਲ ਦੇ ਮਾਮਲੇ ਦੇ ਵਿੱਚ ਜੇ ਹੁਣ ਮੰਨ ਲਓ ਸੁਪਰੀਮ ਕੋਰਟ ਕੁਛ ਇਨਕੁਆਰੀ ਵਗੈਰਾ ਦੇ ਹੁਕਮ ਦੇ ਦਿੰਦੀ ਆ, ਤਾਂ ਪਹਿਲੇ ਹੁਕਮ ਦਾ ਕੀ ਬਣੇਗਾ ਤੁਹਾਨੂੰ ਪਤਾ ਹੀ ਹੋਏਗਾ ਨਾ, ਕਿ ਉਹਨਾਂ ਨੇ ਰੱਦ ਕਰ ਦਿੱਤਾ ਸੀ। ਉਸ ਵੇਲੇ ਗਗੋਈ ਸਾਹਿਬ ਹੁੰਦੇ ਸਨ। ਗਗੋਈ ਸਾਹਿਬ ਜਦੋਂ ਸਾਰਾ ਕੁਛ ਖਾਰਜ ਕਰਕੇ ਤੇ ਘਰ ਨੂੰ ਗਏ, ਤੇ ਘਰੇ ਮੇਰੇ ਖਿਆਲ ਦੇ ਨਾਲ ਚੱਜ ਨਾਲ ਬੈਠੇ ਵੀ ਨਹੀਂ, ਬਸ ਨਾਲ ਦੀ ਨਾਲ ਗੇਰ ਪਾਇਆ ਤੇ ਭਾਜਪਾ ਵਾਲੇ ਤੰਬੂ 'ਚ ਵੜ ਗਏ। ਉਸ ਤੋਂ ਬਾਅਦ ਰਾਜ ਸਭਾ 'ਚ ਚਲ ਗਏ, ਤੇ ਉਸ ਤੋਂ ਬਾਅਦ ਇਹ ਇੱਕ ਇਤਿਹਾਸਕ ਮਿਸਾਲ ਹੈ ਕੰਟਰੋਵਰਸੀ ਜਿਹੜੀ ਜੁਡੀਸ਼ੀਅਰੀ ਸਿਸਟਮ ਨੂੰ ਲੈ ਕੇ ਹੋਈ ਹੈ ਕਿ ਕੀ ਇਸ ਤਰ੍ਹਾਂ ਵਾਜਬ ਆ, ਕਿ ਇਸ ਤਰ੍ਹਾਂ ਸਿਧਾਂਤਕ ਤੌਰ 'ਤੇ ਜਾਂ ਪੇਸ਼ੇਵਰ ਤੌਰ 'ਤੇ ਠੀਕ ਆ, ਉਹ ਹਾਲੇ ਵੀ ਚੱਲੀ ਜਾਂਦਾ। ਤਾਂ ਉਸ ਸਮੇਂ ਦੇਖੋ ਇੱਕ ਦੋ ਚੀਜ਼ਾਂ ਨੇ ਜੇ ਇਸ ਮਾਮਲੇ ਨੂੰ ਦੇਖੀਏ। ਮਾਮਲਾ ਕੀ ਆ ਇਹਨੂੰ ਸਮਝਣ ਲਈ ਤੁਸੀਂ ਦੇਖ ਲਓ ਕਿ 60,000 ਕਰੋੜ ਦੀ ਡੀਲ ਆ ਨੰਬਰ 1। ਉਹਦੇ ਵਿੱਚ ਜਿਹੜੀ ਪੁਰਾਣੀ ਡੀਲ ਸੀ ਉਹਨੂੰ ਛੱਡ ਦਿਓ, ਬਸ ਸਿਰਫ ਕੀਮਤ ਦਾ ਰੱਟਾ ਹੈ ਜਾਂ ਜਹਾਜ਼ਾਂ ਦੀ ਗਿਣਤੀ ਦਾ ਮਾਮਲਾ। ਉਹਨਾਂ ਨੇ 126 ਦਾ ਸੌਦਾ ਕੀਤਾ ਸੀਗਾ, ਜਿਹਦੇ 'ਚੋਂ 18 ਆਉਣੇ ਸੀਗੇ, ਮਤਲਬ ਕਿ ਰੈਡੀ ਟੂ ਫਲਾਈ। ਬਾਕੀ ਸਾਰੇ ਜਿਹੜੇ 108 ਦੇ ਕਰੀਬ ਸੀਗੇ ਜਿਹੜੇ ਉਹ ਇੱਧਰ ਅਸੈਂਬਲ ਹੋਣੇ ਸੀ। ਆਹ ਫੰਡਾ ਸੀ, ਉਹਦੀ ਕੀਮਤ ਜਿਹੜੀ ਹੈ ਉਹ ਲਾ ਲਓ 550 ਕਰੋੜ ਸੀਗੀ। ਤੇ ਇਹਨਾਂ ਨੇ ਜਿਹੜੇ ਜਹਾਜ਼ ਲਿਆਂਦੇ ਉਹ ਲਿਆਂਦੇ 36। ਬਾਕੀ ਜਿਹੜੀ ਕੰਪਨੀ ਸੀ ਅਨਿਲ ਅੰਬਾਨੀ ਦੀ ਉਹ ਪਾਰਟਨਰ ਬਣ ਗਈ। ਹੁਣ ਜਿਹੜੀ ਇਹਨਾਂ ਦੀ ਕੀਮਤ ਹੈ ਜਹਾਜ਼ਾਂ ਦੀ, ਇਹ ਕਹਿੰਦੇ ਆ ਕਿ ਸਾਡੇ ਵੈਸੇ ਤਕਨੀਕ ਜ਼ਿਆਦਾ ਵਧੀਆ ਤੇ ਇਹਨਾਂ ਦੀ ਕੀਮਤ ਇੱਕ ਪੈਂਦੀ ਆ 1670 ਕਰੋੜ ਰੁਪਈਆ। ਮਤਲਬ ਕਿ ਤੁਸੀਂ ਲਾ ਲਓ ਕਿ 3 ਟਾਈਮ ਜ਼ਿਆਦਾ ਉਹਨਾਂ ਦੀ ਡੀਲ ਦੇ ਨਾਲ। ਇਹ ਇੱਕ ਨੰਬਰ ਦਾ ਵਿਵਾਦ ਹੈ। ਦੂਜੇ ਨੰਬਰ ਦਾ ਜਿਵੇਂ ਮੈਂ ਕਿਹਾ ਅਨਿਲ ਅੰਬਾਨੀ, ਤਾਂ ਅਨਿਲ ਅੰਬਾਨੀ ਦੀ ਕੰਪਨੀ ਕੁਛ ਦਿਨ ਪਹਿਲਾਂ ਹੀ ਡਿਫੈਂਸ ਸੈਕਟਰ 'ਚ ਆਉਂਦੀ ਆ, ਉਹਨੂੰ ਆਫਸੈਟ ਕਲੋਜ਼ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੂੰ ਪਾਰਟਨਰ ਦੇ ਤੌਰ 'ਤੇ ਰੱਖਿਆ ਜਾਂਦਾ। ਤਾਂ ਇਹੀ ਇੱਕ ਸਮਝਣ ਦੀ ਜ਼ਰੂਰਤ ਆ ਕਿ ਆਫਸੈਟ ਕਲੌਜ਼ ਕੀ ਆ। ਤਾਂ ਆਫਸੈਟ ਕਲੌਜ਼ ਦਾ ਮਤਲਬ ਇਹ ਆ ਕਿ ਜਿੱਦਾਂ 60,000 ਕਰੋੜ ਦੀ ਡੀਲ ਆ, ਇੰਡੀਆ ਦੇ ਵਿੱਚ ਲਾਅ ਬਣਿਆ ਹੋਇਆ ਮਨਮੋਹਨ ਸਿੰਘ ਸਰਕਾਰ ਵੇਲੇ, ਜਿਹੜੀ ਪਹਿਲੀ ਸਰਕਾਰ ਸੀ ਉਸ ਵੇਲੇ ਦਾ, ਕਿ ਜਿਹੜੀ ਵੀ ਡਿਫੈਂਸ ਦੀ ਡੀਲ ਹੋਏਗੀ ਉਹਦੇ ਵਿੱਚ ਮਤਲਬ 60,000 ਕਰੋੜ ਦੀ ਹੈ ਤਾਂ 30,000 ਕਰੋੜ ਰੁਪਈਆ ਜਿਹੜੀ ਵਿਕਰੇਤਾ ਕੰਪਨੀ ਹੈ ਉਹ ਇਨਵੈਸਟ ਕਰੇਗੀ ਇੰਡੀਆ 'ਚ। ਸਮਝ ਗਏ ਨਾ ਕਿ ਮਤਲਬ ਜੇ 5 ਕਰੋੜ ਦੀ ਡੀਲ ਹੈ, ਸਿੱਧਾ ਹਿਸਾਬ ਲਾ ਲਓ 5 ਕਰੋੜ ਦੀ ਡੀਲ ਹੈ ਤਾਂ 2.5 ਕਰੋੜ ਰੁਪਈਆ ਇਨਵੈਸਟ ਕਰਨਾ ਪਊਗਾ, 50% ਇੱਧਰ ਆਊਗਾ। ਔਰ ਕਮਾਲ ਦੀ ਗੱਲ ਇਹ ਆ ਕਿ ਉਸ ਆਫਸੈਟ ਕਲੌਜ਼ ਨੂੰ ਇਸ ਸਰਕਾਰ ਨੇ, ਨਰਿੰਦਰ ਮੋਦੀ ਦੀ ਸਰਕਾਰ ਨੇ 2019 'ਚ ਖਤਮ ਵੀ ਕਰ ਦਿੱਤਾ ਕਿ ਨਹੀਂ, ਮਤਲਬ ਕਿ ਜੋ ਇਹ ਐਕਟ ਹੈ ਉਹਦੇ ਮੁਤਾਬਕ
ਜਿਹੜੀ ਇਨਵੈਸਟਮੈਂਟ ਆਉਂਦੀ ਆ ਉਹ ਕੰਪਨੀਆਂ ਦਿੰਦੀਆਂ ਹੀ ਨਹੀਂ ਕਿ ਇਹਨੂੰ ਖਤਮ ਕਰ ਦੇਣਾ ਚਾਹੀਦਾ। ਤਾਂ ਆਫਸੈਟ ਕਲੌਜ਼ ਨੂੰ ਹੀ ਖਤਮ ਕਰ ਦਿੱਤਾ ਗਿਆ। ਤਾਂ ਇਹਦਾ ਮਤਲਬ ਹੈ ਕਿ ਇਸ ਡੀਲ ਦੇ ਵਿੱਚ ਵੀ ਪੈਸਾ ਪੂਰਾ ਨਹੀਂ ਆਇਆ। ਔਰ ਇਹੀ ਇੱਕ ਸਵਾਲ ਆ ਕਿ ਇੱਕ ਫੇਲ ਹੋਇਆ ਬਿਜ਼ਨਸਮੈਨ ਐਡੀ ਵੱਡੀ ਡੀਲ, ਐਡਾ ਵੱਡਾ ਫਾਇਦਾ ਕਿਵੇਂ ਲੈ ਗਿਆ। ਔਰ ਉਹਦਾ ਉੱਥੇ ਕਾਰੋਬਾਰ ਸੀਗਾ ਉਸ ਮੁਲਕ ਦੇ ਵਿੱਚ, ਔਰ ਉੱਥੋਂ ਦੀ ਸਰਕਾਰ ਨੇ ਕੁਛ ਉਹਦੇ ਕਰਜ਼ੇ ਕੁਰਜ਼ੇ ਵੀ ਮਾਫ ਕੀਤੇ, ਇਹ ਵੀ ਇੱਕ ਚਰਚਾ ਹੈ। ਸੋ ਦੂਸਰਾ ਪਵਾੜਾ ਇਹ ਸੀਗਾ। ਤੀਸਰਾ ਇਹ ਸੀਗਾ ਕਿ ਜਦ ਸੁਪਰੀਮ ਕੋਰਟ 'ਚ ਗਿਆ ਤਾਂ ਇਹਨਾਂ ਨੇ ਇੱਕ ਪਹਿਲਾ ਹਲਫਨਾਮਾ ਦਿੱਤਾ ਜਿਹੜਾ ਉਹ ਤੋਂ ਕੁਛ ਘੰਟਿਆਂ ਬਾਅਦ, ਮਤਲਬ ਕਿ ਦੂਜੇ ਦਿਨ ਸਰਕਾਰ ਕਹਿੰਦੀ ਕਿ ਨਹੀਂ ਕਲੈਰੀਕਲ ਮਿਸਟੇਕ ਹੈਗੀ ਹੈ ਜੀ, ਅਤੇ ਇਹਦੇ ਕਰਕੇ ਆਹ ਲਓ ਸਾਡਾ ਹਲਫਨਾਮਾ, ਕਿਉਂਕਿ ਪਹਿਲਾ ਹਲਫਨਾਮਾ ਝੂਠਾ ਸੀਗਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕੀ ਕੁਛ ਚੱਲਿਆ। ਇਹ ਕਹਿੰਦੇ ਆ ਜੀ ਕਿ ਉਸ ਸਮੇਂ ਲੋਕ ਲੇਖਾ ਕਮੇਟੀ ਨੂੰ ਅਸੀਂ ਦਿਖਾ ਦਿੱਤੀ ਰਿਪੋਰਟ। ਲੋਕ ਲੇਖਾ ਕਮੇਟੀ ਦੇ ਉਦੋਂ ਜਿਹੜੇ ਮੁਖੀ ਸੀਗੇ ਮਲਿਕਾਰਜੁਨ ਖੜਗੇ, ਉਹਨਾਂ ਨੇ ਕਿਹਾ ਸਾਡੇ ਕੋਲ ਤਾਂ ਆਈ ਨਹੀਂ। ਦੂਜੇ ਦਿਨ ਜਾ ਕੇ ਹਲਫਨਾਮਾ ਦੂਸਰਾ ਦੇ ਦਿੱਤਾ। ਫਿਰ ਕਹਿੰਦੇ ਜੀ ਸਾਡੇ ਡਾਕੂਮੈਂਟ ਚੋਰੀ ਹੋ ਗਏ ਆ। ਸੁਪਰੀਮ ਕੋਰਟ ਨੂੰ ਕਹਿੰਦੇ ਕਿ ਚੋਰੀ ਦੇ ਡਾਕੂਮੈਂਟ 'ਤੇ ਤੁਸੀਂ ਸੁਣਵਾਈ ਕਰ ਰਹੇ ਹੋ, ਕਮਾਲ ਹੋ ਗਿਆ। ਸੁਪਰੀਮ ਕੋਰਟ ਕਹਿੰਦੀ ਕਿ ਤੁਸੀਂ ਯਾਰ ਕਾਲੇ ਚੋਰ ਤੋਂ ਲਿਆਉਂਦੇ ਹੋ ਨਾ ਭਾਵੇਂ ਡਾਕੂਮੈਂਟ, ਉਹਨਾਂ ਨੇ ਕੀ ਕਹਿਣਾ, ਤੁਸੀਂ ਮਾਮਲਾ ਜਿਹੜਾ ਹੈਗਾ ਉਹ ਵੇਖੋ। ਸੋ ਇਹ ਦੋ ਤਿੰਨ ਪੱਖ ਸੀ ਦਿਲਚਸਪ ਜਦੋਂ ਪਹਿਲੀ ਸੁਣਵਾਈ ਹੋਈ ਆ ਕਿ ਇਹਨਾਂ ਨੂੰ ਵੀ ਵਿਚਾਰਿਆ ਜਾਊਗਾ ਜਾਂ ਕੁਛ ਨਵਾਂ ਉੱਥੇ ਕੋਈ ਤੱਥ ਬਿਆਨ ਕੀਤਾ ਜਾਊਗਾ, ਔਰ ਕੀ ਪ੍ਰਸ਼ਾਂਤ ਭੂਸ਼ਣ ਦੁਬਾਰਾ PIL ਪਾਉਣਗੇ, ਕਿਉਂਕਿ ਪਹਿਲਾ ਮਾਮਲਾ ਉਹਨਾਂ ਨੇ ਲਿਆਂਦਾ ਸੀ। ਔਰ ਕਮਾਲ ਦੀ ਗੱਲ ਆ ਕਿ ਜਿਹੜਾ ਬੋਫੋਰਸ ਦਾ ਸੀਗਾ, ਬੋਫੋਰਸ ਦਾ ਵੀ ਮਾਮਲਾ ਜਿਹੜਾ ਪ੍ਰਸ਼ਾਂਤ ਭੂਸ਼ਣ ਨੂੰ ਰਿਪੋਰਟ 'ਚ ਲੈ ਕੇ ਗਏ ਸੀ। ਔਰ ਕਮਾਲ ਦੀ ਗੱਲ ਆ ਕਿ ਉਹ ਵੀ ਇਸੇ ਤਰ੍ਹਾਂ ਹੀ ਇੱਕ ਸਵੀਡਿਸ਼ ਰੇਡੀਓ ਨੇ ਰਿਪੋਰਟ ਸ਼ਾਇਆ ਕੀਤੀ ਸੀ, ਜਾਂ ਕਹਿ ਲਓ ਨਸ਼ਰ ਕੀਤੀ ਸੀਗੀ, ਸ਼ਾਇਆ ਨਹੀਂ ਕਹਿ ਸਕਦੇ, ਨਸ਼ਰ ਕੀਤੀ ਸੀ। ਤਾਂ ਇਹ ਵੀ ਜਿਹੜੀ ਆ ਉਹ ਰਿਪੋਰਟ ਜਿਹੜੀ ਆ ਇੱਕ ਬਾਹਰਲੇ ਮੀਡੀਆ ਆਊਟਲੈਟ ਨੇ ਸ਼ਾਇਆ ਕੀਤੀ ਹੈ। ਸੋ ਇਹ ਗੱਲਾਂ ਜਿਹੜੀਆਂ ਕੁਝ ਸਿਮਿਲਰ ਨੇ। ਤਾਂ ਦੇਖਦੇ ਹਾਂ ਕਿ ਭੂਸ਼ਣ ਸਾਹਿਬ ਵੀ ਫਰੇਮ ਦੇ ਵਿੱਚ ਆਉਂਦੇ ਨੇ ਜਾਂ ਸਾਈਡ ਰਹਿੰਦੇ ਨੇ ਜੀ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸੁਪਰੀਮ ਕੋਰਟ ਜਾਵਾਂਗੇ, ਸੁੱਖ ਸਰਕਾਰੀਆ ਦਾ ਬਿਆਨ। ਹਾਂਜੀ, ਸੁੱਖ ਸਰਕਾਰੀਆ ਇੱਥੇ ਸਾਡੇ ਮਲੋਟ ਆਏ ਸਨ, ਅਤੇ ਇੱਥੇ ਵੀ ਪ੍ਰਧਾਨਗੀ ਦਾ ਰੌਲਾ ਜਿਹੜਾ ਆ ਉਹ ਬਹੁਤ ਜ਼ਿਆਦਾ ਘੀਗੇ ਪਿਆ ਵਾ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਮੇਅਰ ਬਣਾਉਣੇ ਆ, ਪ੍ਰਧਾਨ ਬਣਾਉਣੇ ਆ, ਅਤੇ ਇਹਨਾਂ ਦੀ ਆਪਸ ਦੇ ਵਿੱਚ ਤੁਹਾਡੇ ਬੰਦੀ ਫਿਰ ਜਿਸ ਤਰ੍ਹਾਂ ਵੀ ਹੈਗੀ ਆ ਉਹ ਕੰਮ ਕਰਦੀ ਆ। ਅਤੇ ਇੱਥੇ ਤਾਂ ਅੱਜ ਗੱਲ ਨਹੀਂ ਬਣੀ, ਸਹਿਮਤੀ ਨਹੀਂ ਬਣੀ, ਪਰ ਉਹ ਇਸ਼ਾਰਾ ਕਰ ਗਏ ਨੇ, ਬੰਦੇ ਕਹਿ ਗਏ ਨੇ ਕਿ ਭਾਈ ਗੱਲ ਇਹ ਹੈ ਕਿ ਅਸੀਂ ਹੁਣ ਸੁਪਰੀਮ ਕੋਰਟ 'ਚ ਜਾਵਾਂਗੇ ਹਾਈ ਕੋਰਟ ਦੇ ਇਸ ਆਰਡਰ ਦੇ ਖਿਲਾਫ। ਦੇਖੋ ਗੱਲ ਇਹ ਆ ਕਿ ਅੱਜ ਕੁਛ ਪੰਥਕ ਜਥੇਬੰਦੀਆਂ ਨੇ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਆ। ਉਹਦੇ ਵਿੱਚ ਕੌਣ ਕੌਣ ਆ ਉਹਦੀ ਤਫਸੀਲ ਤੇ ਹਾਸਲ ਨਹੀਂ ਮੈਂ ਕਰ ਸਕਿਆ, ਪਰ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ 20 ਤਰੀਕ ਦੇ ਆਸ-ਪਾਸ ਉਹ ਹਾਈ ਕੋਰਟ ਦੇ ਸਾਹਮਣੇ ਵੀ ਕਹਿੰਦੇ ਕਿ ਅਸੀਂ ਧਰਨਾ ਦੇਵਾਂਗੇ। ਮੇਰੇ ਖਿਆਲ ਦੇ ਨਾਲ 19 ਅਪ੍ਰੈਲ ਨੂੰ ਉਹਨਾਂ ਨੇ ਰੱਖਿਆ ਕਿ 11 ਵਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਬਾਹਰ ਰੱਦ ਕੀਤੀ ਜਾਂਚ ਦੇ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਤਾਂ ਦੂਸਰੇ ਪਾਸੇ ਜਿਹੜੇ ਹੈਗੇ ਨੇ ਸਰਕਾਰ ਦੇ ਮੰਤਰੀ, ਉਹ ਕਹਿੰਦੇ ਆ ਕਿ ਨਹੀਂ ਭਾਈ ਅਸੀਂ ਸੁਪਰੀਮ ਕੋਰਟ ਜਾਵਾਂਗੇ। ਦੇਖੋ ਗੱਲ ਕੀ ਆ ਕਿ ਜੇ ਸੁਪਰੀਮ ਕੋਰਟ ਜਾਂਦੇ ਆ, ਸੁਪਰੀਮ ਕੋਰਟ ਕਿਉਂਕਿ ਤਿੰਨ ਉਹਨਾਂ ਨੇ ਆਪਸ਼ਨ ਦਿੱਤੇ ਇਹਨਾਂ ਨੂੰ ਹਾਈ ਕੋਰਟ ਵਾਲਿਆਂ ਕਿ ਜਾਂ ਤਾਂ ਤੁਸੀਂ CBI ਤੋਂ ਇਨਕੁਆਇਰੀ ਕਰਾ ਲਓ, ਜਿਹੜੀ ਕਿ ਕਦੇ ਵੀ ਨਹੀਂ, ਦੂਸਰਾ ਕਿ ਜਾਂ ਹਰਿਆਣਾ ਪੁਲਿਸ, ਕਦੇ ਵੀ ਨਹੀਂ, ਤਾਂ ਤੀਸਰਾ ਆਪਸ਼ਨ ਕੀ ਆ ਕਿ ਤੁਸੀਂ SIT ਇੱਕ ਦੀਵਾਰ ਤੋਂ ਬਣਾ ਲਓ, ਅਤੇ ਉਸ SIT ਦੇ ਵਿੱਚ ਜਿਹੜਾ ਕੁੰਵਰ ਵਿਜੇ ਪ੍ਰਤਾਪ ਆ ਉਹ ਨਹੀਂ ਰੱਖਣਾ, ਬਾਕੀ ਫਿਰ ਗਾਹ ਦੇਖਦੇ ਆ। ਤਾਂ ਤੀਸਰਾ ਆਪਸ਼ਨ ਹੈ ਜਿਹਨੂੰ ਇਸਤੇਮਾਲ ਕੀਤਾ ਜਾ ਸਕਦਾ ਆ। ਪਰ ਗੱਲ ਇਹ ਆ ਕਿ ਜੇ ਕੁੰਵਰ ਵਿਜੇ ਪ੍ਰਤਾਪ ਨਹੀਂ ਹੈ ਤਾਂ ਫਿਰ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੂੰ ਬਹੁਤ ਇਮਾਨਦਾਰ ਅਫਸਰ ਮੰਨਦੇ ਆ ਜਾਂ ਇਸ ਰਿਪੋਰਟ 'ਤੇ ਜਿਹੜੇ ਲੋਕ ਯਕੀਨ ਕਰਦੇ ਆ ਉਹ ਮੁਖਾਲਫਤ ਕਰੂਗੇ। ਸੋ ਇਹ ਇੱਕ ਤਰ੍ਹਾਂ ਦੀ ਬਹੁਤ ਵੱਡੀ ਦੁਬਿਧਾ ਹੈ ਪੰਜਾਬ ਸਰਕਾਰ ਦੇ ਮੂਹਰੇ ਕਿ ਕਰੀਏ ਤੇ ਕਰੀਏ ਕੀ, ਕਰੀਏ ਤੇ ਕਰੀਏ ਕੀ ਇਸ ਤੀਸਰੇ ਆਪਸ਼ਨ ਨੂੰ ਵਰਤੀਏ ਜਾਂ ਫਿਰ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਵੇ। ਜਿਹੜਾ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਣਾ ਆ, ਮੈਂ ਜਿਵੇਂ ਤੁਹਾਨੂੰ ਅੱਗੇ ਵੀ ਕਿਹਾ, ਸੁਪਰੀਮ ਕੋਰਟ ਦਾ ਰੁਖ ਜਿਹੜਾ ਆ ਦੇਖੋ ਉਹ ਵੀ ਇਹਨਾਂ ਵਾਸਤੇ ਸੁਖਾਲਾ ਨਹੀਂ ਹੈਗਾ। ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਾਣਾ, ਸੁਪਰੀਮ ਕੋਰਟ ਨੇ ਦੇਖਣਾ, ਫਿਰ ਸੁਪਰੀਮ ਕੋਰਟ ਨੇ ਉਹਨੂੰ ਪਰਖਣਾ ਨਿਰਖਣਾ, ਉਸ ਤੋਂ ਬਾਅਦ ਸਾਰੀਆਂ ਧਿਰਾਂ ਨੇ ਜਾ ਕੇ ਉੱਥੇ ਦੁਬਾਰ ਤੋਂ ਆਪਣੇ ਪੱਖ ਰੱਖਣੇ ਨੇ। ਤਾਂ ਕਹਿ ਲਓ ਕਿ ਮਹੀਨਿਆਂ ਬੱਧੀ ਸਮਾਂ
ਸੁਭਾਵਕ ਆ, ਲੱਗ ਜਾਣਾ ਉੱਥੇ ਆਮ ਜੀ ਗੱਲ ਆ, ਇਹਨਾਂ ਨੂੰ ਸਮਾਂ ਲੱਗ ਜਾਂਦਾ ਆ। ਤਾਂ ਫਿਰ ਮਹੀਨਿਆਂ ਬੱਧੀ ਤੇ ਸਮਾਂ ਪੈ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇਸ ਕਾਰਜਕਾਲ ਦੇ ਵਿੱਚ ਗੱਲ ਕਿਸੇ ਤਣ ਪੱਤਣ ਲੱਗ ਸਕੂਗੀ, ਇਹਦਾ ਇਮਕਾਨ ਬੜਾ ਘੱਟ ਆ, ਬੇਹੱਦ ਘੱਟ ਇਮਕਾਨ ਆ ਕਿ ਇਸ ਰਹਿੰਦੇ ਸਮੇਂ ਦੇ ਦੌਰਾਨ, ਕਿਉਂਕਿ ਹੁਣ ਤੁਸੀਂ ਦੇਖ ਲਓ ਕਿ ਇਸ ਸਾਲ ਦੇ ਵੀ 4.5 ਮਹੀਨੇ ਤੇ ਬੀਤਣ ਵਾਲੇ ਹੋ ਗਏ ਆ, ਤੇ ਜੇ ਸੁਣਵਾਈਆਂ ਚੱਲਦੀਆਂ ਤੇ ਬਹੁਤ ਔਖਾ ਹੋ ਜਾਏਗਾ। ਪਰ ਜੇ ਆਪਾਂ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਕਿਤੇ ਨਾ ਕਿਤੇ ਦਬਾਅ ਦੇ ਵਿੱਚ ਹੈ ਕਿ ਕਰੀਏ ਤੇ ਕਰੀਏ ਕੀ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ ਤਾਂ ਕਹਿੰਦੇ ਮਿੰਨਾ ਲੜੇਗਾ ਆਜ਼ਾਦ ਚੋਣ। ਹਾਂਜੀ, ਮਿੰਨਾ ਲੜੇਗਾ ਆਜ਼ਾਦ ਚੋਣ ਤੇ ਮਿੰਨਾ ਉਹਨੇ ਸੰਕੇਤ ਦੇ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਪਾਰਟੀ ਦਾ ਰਸਤਾ ਜਿਹੜਾ ਉਹ ਰੋਕੇਗਾ। ਮਿੰਨਾ ਹੀ ਕਿਉਂ, ਮੈਂ ਤਾਂ ਕਹਿੰਦਾ ਕਿ ਪੂਰਾ ਠੋਕ ਕੇ ਦੇ ਦਿੱਤਾ। ਅਸਲ ਦੇ ਵਿੱਚ ਮਿੰਨਾ ਕੌਣ ਆ? ਅਵਤਾਰ ਸਿੰਘ ਮਿੰਨਾ ਹੈ ਪੂਰਾ ਨਾਮ। ਇਹ ਜੀਰੇ ਦੇ ਜਿਹੜੇ ਦੋ ਪਰਿਵਾਰ ਨੇ, ਸਿਆਸੀ ਪਰਿਵਾਰ ਜੀਰੇ ਦੇ, ਇੱਕ ਤਾਂ ਹੋ ਗਿਆ ਨਾ ਇੰਦਰਜੀਤ ਸਿੰਘ ਜ਼ੀਰਾ ਤੇ ਉਹਦਾ ਮੁੰਡਾ ਹੋ ਗਿਆ ਕੁਲਵੀਰ ਜ਼ੀਰਾ, ਇੱਕ ਹੋ ਗਏ ਹਰੀ ਸਿੰਘ ਜ਼ੀਰਾ। ਹਰੀ ਸਿੰਘ ਜ਼ੀਰਾ ਬਹੁਤ ਪੁਰਾਣਾ ਆਗੂ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ, ਤਾਂ ਉਹਨਾਂ ਦੇ ਸਪੁੱਤਰ ਹੈਗਾ ਅਵਤਾਰ ਸਿੰਘ ਮਿੰਨਾ, ਮਤਲਬ ਕਿ ਉਹਨਾਂ ਦੀ ਵਿਰਾਸਤ ਨੂੰ ਅੱਜ ਕੱਲ੍ਹ ਇਹ ਤੋਰ ਰਹੇ ਨੇ। ਹੋਇਆ ਕੀ ਆ ਕਿ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈ ਬਾਦਲ ਪਰਿਵਾਰ ਦਾ, ਇੱਕ ਤਾਂ ਤੁਹਾਨੂੰ ਪਤਾ ਰਿਸ਼ਤੇਦਾਰ ਬੜੇ ਇਹਨਾਂ ਦੇ ਰਾਜਨੀਤੀ 'ਚ, ਜਿਹੜੇ ਸੇਖੋਂ ਸਾਹਿਬ ਆ ਹਰਗਹਿ ਸਨ, ਜਿਹੜੇ ਜਨਮੇਜਾ ਸਿੰਘ ਸੇਖੋਂ ਮੰਤਰੀ ਵੀ ਰਹੇ ਆ ਜਿਹੜੇ ਪਿਛਲੀ ਸਰਕਾਰ ਦੇ ਵਿੱਚ, ਅਤੇ ਜਿਨ੍ਹਾਂ ਦੇ ਪੰਗੇ ਵੀ ਕਈ ਪਏ ਆ। ਦਰਅਸਲ ਉਹ ਦਿਹਾਤੀ ਫਿਰੋਜ਼ਪੁਰ ਜਿਹੜੀ ਸੀਟ ਰਿਜ਼ਰਵ ਹੋ ਗਈ ਸੀ, ਉੱਥੋਂ ਚਲੇ ਗਏ ਬਠਿੰਡੇ ਏਰੀਏ 'ਚ। ਬਠਿੰਡੇ ਏਰੀਏ 'ਚ ਵੀ ਕੰਮ ਸੂਤ ਨਹੀਂ ਆਇਆ। ਹੁਣ ਇਹ ਜਦੋਂ ਪ੍ਰਧਾਨ ਜੀ ਗਏ ਪਿਛਲੇ ਦਿਨ, ਤੁਹਾਨੂੰ ਪਤਾ ਪ੍ਰਧਾਨ ਜੀ ਨੇ ਵੀ ਕੰਡਕਟਰਾਂ ਵਾਂਗੂ ਝੋਲਾ ਗਲ 'ਚ ਹੀ ਪਾਇਆ, ਉਹ ਟਿਕਟਾਂ ਕੱਟਣ ਵਾਲਾ, ਜਿੱਥੇ ਜਾਂਦੇ ਆ ਟਿਕਟ ਦੇ ਆਉਂਦੇ ਆ, ਜਿਹੜੇ ਵੀ ਹਲਕੇ 'ਚ ਜਾਂਦੇ ਆ, ਤੇ ਜਿੱਥੇ ਉਹ ਟਿਕਟ ਦਿੰਦੇ ਉੱਥੇ ਸਿਆਪਾ ਵੀ ਪੈ ਜਾਂਦਾ। ਉੱਥੇ ਭੈਣ ਦੇ ਆਪਦੇ ਦੇ ਗਏ ਇਲਾਕੇ ਦੇ ਵਿੱਚ, ਕਿ ਉੱਥੇ ਬਲਟੋਆ ਤੇ ਕੈਰੋ ਪਰਿਵਾਰ ਜਿਹੜਾ ਆਮੋ ਸਾਹਮਣੇ ਹੋ ਗਿਆ। ਇੱਥੇ ਹੁਣ ਜੀਰੇ ਦੇ ਵਿੱਚ ਆਏ ਨੇ ਤੇ ਇੱਥੇ ਵੀ ਟੱਕਰ ਜਿਹੜੀ ਆ ਉਹ ਗੱਲ ਉਹ ਕਿ ਆਪਸ ਦੇ ਵਿੱਚ ਹੀ ਹੋ ਗਈ ਆ, ਕਿਉਂਕਿ ਇਹਨਾਂ ਨੇ ਉੱਥੇ ਜਨਮੇਜਾ ਸਿੰਘ ਸੇਖੋਂ ਨੂੰ ਐਲਾਨ ਦਿੱਤਾ ਕਿ ਲਓ ਭਾਈ ਤੁਹਾਡਾ ਉਮੀਦਵਾਰ ਇੱਥੋਂ ਸੇਖੋਂ ਹੋਏਗਾ। ਤੇ ਨਾਲ ਦੀ ਨਾਲ ਫਿਰ ਉਹ ਜਿਹੜੀ ਕਹਿ ਲਓ ਕਿ ਜ਼ੀਰਾ ਫੈਮਿਲੀ ਆ, ਉਹਨਾਂ ਨੇ ਵੇਖਿਆ ਤਾਂ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਦੇਖੋ ਕੋਰ ਕਮੇਟੀ ਇਹੋ ਜਿਹੇ ਫੈਸਲੇ ਕਰਦੀ ਆ, ਇਹ ਸੁਖਬੀਰ ਸਿੰਘ ਬਾਦਲ ਆਪਦੇ ਪੱਧਰ ਤੇ ਸਾਰਾ ਕੁਛ ਕਰੀ ਜਾਂਦਾ ਤੇ ਡਿਕਟੇਟਰਸ਼ਿਪ ਆ, ਅਸੀਂ ਇਲੈਕਸ਼ਨ ਜਿਹੜਾ ਉਹ ਆਜ਼ਾਦ ਲੜਾਂਗੇ। ਆਜ਼ਾਦ ਲੜਨ ਦਾ ਮਤਲਬ ਕੀ ਆ ਕਿ ਅਕਾਲੀ ਦਲ ਵਾਸਤੇ ਇੱਕ ਹੋਰ ਸੰਕਟ। ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਉੱਥੇ ਸਿਟਿੰਗ MLA ਆ ਜਿਹੜਾ ਕਾਂਗਰਸੀ ਆ, ਨਵੇਂ ਨੇ ਜਾਣਾ, ਪੈਰਾਸ਼ੂਟਡ ਨੇ ਜਾਣਾ, ਉੱਥੇ ਜਿਹੜੇ ਕਹਿ ਲਓ ਕਿ ਰਵਾਇਤੀ ਪਰਿਵਾਰ ਦੇ ਮੈਂਬਰ ਆ ਉਹ ਆਜ਼ਾਦ ਚੋਣ ਲੜਦੇ ਆ, ਤਾਂ ਉਹਦਾ ਨੁਕਸਾਨ ਜ਼ਾਰਾ ਜੀ ਗੱਲ ਆ ਜਿਹੜੀ ਉਹ ਹੁਣ ਆਇਆ ਅਕਾਲੀਆਂ ਦਾ। ਇਹ ਉਹਨੂੰ ਬਗਾਵਤ ਹੋਰ ਕਿਹੜੇ ਹਲਕੇ 'ਚ ਵੇਖਣ ਨੂੰ ਮਿਲਦੀ ਆ, ਇਹ ਰੌਲੇ ਟਿਕਟਾਂ ਦੇ ਕਿਹੜੇ ਹਲਕੇ 'ਚ ਪੈਂਦੇ ਆ, ਇਹ ਵੇਖਣਾ ਹੋਏਗਾ, ਕਿਉਂਕਿ ਰੂਟ ਲੰਮਾ ਹੈ। ਪ੍ਰਧਾਨ ਸਾਹਿਬ ਦਾ ਰੂਟ ਲੰਬਾ ਹੈ, 117 ਹਲਕੇ ਆ। ਲੰਬੀ ਨੂੰ ਛੱਡ ਦਿਓ, ਮਜੀਠੇ ਨੂੰ ਛੱਡ ਦਿਓ, ਕਿ 2-4 ਹੋਰ ਛੱਡ ਦਿਓ, ਜਿੱਥੇ ਮਤਲਬ ਕਿ ਇੱਕ ਤੋਂ ਵੱਧ ਦਾਅਵੇਦਾਰ ਨਹੀਂ ਹੋਣਗੇ, 10 ਛੱਡ ਦਿਓ, 15 ਛੱਡ ਦਿਓ। ਬਾਕੀ ਤੇ ਜਿੱਥੇ ਵੀ ਲਾਰੀ ਜਾਣੀ ਆ, ਜਿੱਥੇ ਵੀ ਟਿਕਟ ਕੱਟਣੀ ਆ, ਉੱਥੇ ਸੀਟੀਆਂ ਵੱਜਣਗੀਆਂ ਵਿਵਾਦ ਦੀਆਂ। ਇਸ ਕਰਕੇ ਕਿਉਂਕਿ ਦੇਖੋ ਬਹੁਤ ਸਾਰੇ ਲੀਡਰ ਆ ਜਿਹੜੇ, ਜਿੱਦਾਂ ਬੀਬੀ ਜਗੀਰ ਕੌਰ ਭੂੰਦੜ, ਜਥੇਦਾਰ ਤੋਤਾ ਸਿੰਘ, ਬਹੁਤ ਸਾਰੇ ਲੀਡਰ ਆ, ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾ, ਉਹ ਆਪ ਤਾਂ ਅੱਜ ਕੱਲ੍ਹ ਹੈ ਹੀ ਨੇ, ਉਹ ਤਾਂ ਬਜ਼ੁਰਗ ਆਗੂ ਆ, ਕਹਿੰਦੇ ਕਿ ਨਹੀਂ ਪੰਜਾਬ ਨੂੰ ਬਹੁਤ ਲੋੜ ਹੈ, ਜਿਵੇਂ ਕੈਪਟਨ ਸਾਹਿਬ ਕਹਿੰਦੇ। ਉਹ ਗਾਂ ਆਪਣੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ, ਔਲਾਦ ਆ, ਧੀ ਪੁੱਤਰ ਆ, ਉਹਨਾਂ ਵਾਸਤੇ ਵੀ ਟਿਕਟਾਂ ਪਾਲਦੇ ਆ। ਇਹ ਬਹੁਤ ਅਗਾਂਹ ਜਾ ਕੇ ਦੇਖੋ ਰੌਲਾ ਪੈਣ ਵਾਲੀਆਂ ਗੱਲਾਂ ਨੇ। ਜੇ ਤੇ ਅਕਾਲੀ ਦਲ ਗਾਂ ਤੋਂ ਮਤਲਬ ਕਿ ਟਿਕਟ ਵੰਡਣ ਸਮੇਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮੇਟ ਲੈਂਦਾ ਅੰਦਰ ਖਾਤੇ, ਇਹ ਤਾਂ ਹੈ। ਪਰੰਤੂ ਇੱਕ ਪਾਸੇ ਜਿਵੇਂ ਹੁਣ ਆਪਾਂ ਦੇਖ ਕੇ ਆਏ ਹਾਂ ਜਾਂ ਪੜ੍ਹ ਕੇ ਆਏ ਹਾਂ ਤੇ ਉਹਦੀ ਗੱਲ ਕਰਕੇ ਵੀ ਆਏ ਹਾਂ, ਇੱਕ ਪਾਸੇ ਤਾਂ ਥੋੜ੍ਹਾ ਜਿਹਾ ਅਕਾਲੀਆਂ ਦਾ ਹੱਥ ਉੱਤੇ ਹੋਇਆ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਜਿਹੜੀ ਉਹ ਜਾਂਚ ਪੜਤਾਲ ਰੱਦ ਹੋਣ ਦੇ ਬਾਅਦ। ਪਰ ਜੇ ਉਹਦਾ ਫਾਇਦਾ ਲੈਣ ਦੀ ਥਾਂ ਤੇ ਇਹੋ ਜਿਹੀ ਉਲਝਵੀਂ ਲੜਾਈ ਕੋਈ ਸ਼ੁਰੂ ਹੋ ਜਾਂਦੀ ਹੈ, ਤਾਂ ਮੇਰੇ ਖਿਆਲ ਦੇ ਨਾਲ ਜਿਵੇਂ ਕਹਿ ਲਓ ਕਿ ਇੱਕ ਕੈਚ ਕਰ ਲਿਆ ਤੇ ਦੂਸਰਾ ਕੈਚ ਛੱਡ ਦਿੱਤਾ, ਇਹੋ ਜਿਹੀ ਹਾਲਤ ਹੋ ਜਾਏਗੀ। ਜੀ 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 ਸਖਤੀ ਵਿਖਾਉਣ ਖੱਟਰ ਜੋ ਵਿਰੋਧ ਕਰ ਰਹੇ ਹਨ ਉਹ ਗੁੰਡੇ ਹਨ, ਗਰੇਵਾਲ ਨੇ ਦਿੱਤਾ ਇਹ ਬਿਆਨ। ਹੁਣ ਦੇਖ ਲਓ, ਇਹਨੇ ਉਹਨਾਂ ਦੇ ਵੀ ਨੇੜੇ ਲਵਾਉਣੇ ਆ, ਇਹਦਾ ਜਾਣਾ ਕੱਖ ਨਹੀਂ ਹੈਗਾ, ਇਹਦੇ ਆਖੇ ਨਾ ਲੱਗ ਜਾਣ। ਮੈਂ ਤਾਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਹਦਾ ਕਹਿਣਾ ਨਾ ਮੰਨੋ, ਇਹ ਤਾਂ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ, ਤੁਹਾਡੀ ਪਾਰਟੀ 'ਚ ਰਹਿੰਦੇ ਆ, ਆਪ ਲੁਕ ਜਾਂਦਾ।
ਬੜਾ ਚਾਲੂ ਆਦਮੀ ਆ, ਬੜਾ ਚਲਾਕ ਆਦਮੀ ਆ। ਆਹ ਦੇਖੋ ਆ ਇਲੈਕਸ਼ਨ ਸੀ ਜਦੋਂ ਆ MC ਦੇ ਆਪਾਂ ਦੇਖੇ ਹੀ ਆ, ਤੇ ਇੱਥੇ ਸਿੰਘ ਫਸਾ ਕੇ ਤੇ ਆਪ ਦਿੱਲੀ ਕੋਈ ਨਹੀਂ ਆਇਆ। ਪਤਾ ਨਹੀਂ ਟੈਲੀਫੋਨ ਬੰਦ ਕਰਕੇ ਕਿੱਥੇ ਵੜਿਆ ਰਿਹਾ, ਕਿਹੜੇ ਗੈਸਟ ਹਾਊਸ 'ਚ ਬੈਠਾ ਰਿਹਾ, ਇੱਥੇ ਆਇਆ ਹੀ ਨਹੀਂ ਕਿਸੇ ਸ਼ਹਿਰ ਦੇ ਵਿੱਚ। ਕਹਿੰਦਾ ਮੈਂ ਆਊਂਗਾ, ਪ੍ਰਚਾਰ ਕਰੂੰਗਾ, ਹੌਸਲਾ ਵਧਾਊਂਗਾ। ਕਿੰਨੇ ਆਉਣਾ ਆ, ਕਿੰਨੇ ਆਉਣਾ? ਵਰਦੀ ਦੇ ਬੂਥੇ 'ਚ ਕਿਹੜਾ ਆ ਕੇ ਉੱਥੇ ਫਿਰ ਦਿੰਦਾ। ਖੈਰ ਦੇਖੋ ਇਹਦਾ ਬਿਆਨ ਅਜੀਤ ਗਰੇਵਾਲ ਦਾ ਬੜਾ ਮੈਂ ਕਹਿੰਦਾ ਬੇਹੂਦਾ ਆਦਮੀ, ਪਤਾ ਨਹੀਂ ਕੀ ਖਾ ਕੇ ਬਿਆਨ ਦਿੰਦਾ ਵਾ। ਕਹਿੰਦਾ ਜੀ ਕਿ ਇਹ ਸਾਰੇ ਗੁੰਡੇ ਆ ਜਿਹੜੇ ਅਸਲੀ ਕਿਸਾਨ ਆ, ਉਹ ਤਾਂ ਖੇਤਾਂ 'ਚ ਕੰਮ ਕਰਦੇ, ਜਿਹੜੇ ਵਿਰੋਧ ਕਰਨ ਵਾਲੇ ਅਨਸਰ ਆ ਉਹ ਇਸ ਤਰ੍ਹਾਂ ਦੇ ਆ ਕਿ ਸਰਕਾਰ ਜਿਹੜੀ ਸਰਕਾਰ ਆ ਉਹ ਸਖਤਾਈ ਕਰੇ। ਦੇਖੋ ਹੋਰ ਇਸ ਤੋਂ ਵੱਡੀ ਸਖਤਾਈ ਕੀ ਕਰਨਗੇ? ਸੜਕਾਂ ਉਹਨਾਂ ਨੇ ਪੱਟ ਘੱਟੀਆਂ, ਪਾਣੀ ਦੀਆਂ ਪਿਛਾੜਾਂ ਉਹਨਾਂ ਨੇ ਮਾਰ ਲਈਆਂ, ਬਥੇਰਾ ਕੁਛ ਕਰ ਲਿਆ। ਹੁਣ ਸਖਤੀ ਕੀ ਹੈ? ਟੈਂਕ ਚਾੜ ਦਿਓ ਫਿਰ ਜਾ ਕੇ, ਹੋਰ ਕੀ ਤੰਬੂਆਂ ਤੇ। ਹੋਰ ਤਾਂ ਇਹਦੋਂ ਵੱਡੀ ਸਖਤੀ ਕੀ ਹੋਣੀ ਆ? ਸਖਤੀ ਤੁਸੀਂ ਕਰ ਲਈ ਹੈ ਜਿਹੜੀ ਕਰਨੀ ਆ। ਗੱਲ ਸੁਣੋ ਕਿ ਦੇਖੋ ਜਿਹੜੇ ਹਰਿਆਣੇ ਦੇ ਇਹਨਾਂ ਦੇ ਕਹਿ ਲਓ ਕਿ ਬੜੇ ਆਪਾਂ ਜਿਹਨਾਂ ਨੂੰ ਗਿਣਦੇ ਆ ਕਿ ਬੜੇ ਬਈ ਗਰਮ ਮਿਜ਼ਾਜੀ ਆਦਮੀ ਆ ਵਿੱਚ, ਉਹ ਤੇ ਪੱਤਰ ਲਿਖ ਰਹੇ ਨੇ ਮੰਤਰੀ ਹੋ ਕੇ ਕਿ ਭਾਈ ਇਹਨਾਂ ਦਾ ਨਿਬੇੜਾ ਕਰੋ। ਇੱਕ ਤਾਂ ਕਰੋਨਾ ਵਾਲਾ ਮਸਲਾ, ਕਰੋਨਾ ਵਾਲਾ ਮਸਲਾ, ਔਰ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਵੀ ਵਾਪਰੀ ਆ। ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਕਿ ਅੰਬੇਡਕਰ ਸਾਹਿਬ ਦੀ ਮੂਰਤੀ ਲਾਉਣੀ ਹੈ ਸੋਨੀਪਤ ਜ਼ਿਲ੍ਹੇ 'ਚ। ਕਿਸਾਨਾਂ ਨੇ ਆਖਿਆ, ਉਹਨਾਂ ਆਖਿਆ ਆ ਜਾਓ, ਕੋਈ ਗੱਲ ਨਹੀਂ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਉਹਨਾਂ ਨੇ ਆਖਿਆ 2 ਬੰਦੇ ਨਹੀਂ ਆਉਣ ਦੇਣੇ, ਮੂਰਤੀ ਦਾ ਵਿਰੋਧ ਨਹੀਂ ਹੈ, 2 ਬੰਦੇ ਨਹੀਂ ਜੇ ਬਣਦੇ ਨੇ, ਇੱਕ ਤੇ ਦੁਸ਼ਯੰਤ ਚੌਟਾਲਾ ਤੇ ਦੂਜਾ ਖੱਟਰ। ਬਾਕੀ ਕੋਈ ਵੀ ਆ ਜਾਵੇ ਅਸੀਂ ਵਿਰੋਧ ਨਹੀਂ ਕਰਾਂਗੇ। ਬਾਬਾ ਸਾਹਿਬ ਦੀ ਮੂਰਤੀ ਲਾਉਣੀ ਆ, ਅਸੀਂ ਉੱਧਰਲੇ ਪਾਸੇ ਨਹੀਂ ਜਾਣਾ। ਪਰ ਜੇ ਖੱਟਰ ਆਊਗਾ ਜਾਂ ਦੁਸ਼ਯੰਤ ਆਊਗਾ ਫਿਰ ਸਵਾਗਤ ਹੋਊਗਾ ਤੇ ਠੋਕੇ ਹੋਊਗਾ। ਫਿਰ ਉਸ ਤੋਂ ਬਾਅਦ ਉਹ ਪਿਛਾੜੀ ਹੋ ਗਏ। ਉਹਨਾਂ ਨੇ ਪਿਛਾੜੀ ਪੈਰ ਖਿੱਚ ਕੇ ਆਖ ਦਿੱਤਾ ਕਿ ਸਾਰੇ ਦੇ ਸਾਰੇ ਜਿੰਨੇ ਪ੍ਰੋਗਰਾਮ ਆ ਸਾਰੇ ਕੈਂਸਲ ਆ। ਚਲੋ ਘੰਟਾ ਹੀ ਮਾਰਤਾ। ਹੁਣ ਇਹ ਗਰੇਵਾਲ ਉਹਨਾਂ ਨੂੰ ਫੂਕ ਛਕਾਈ ਜਾਂਦਾ ਕਿ ਨਹੀਂ ਤੁਸੀਂ ਸਖਤੀ ਕਰੋ, ਸਖਤੀ ਕਰੋ। ਭਾਈ ਤੂੰ ਜਾ ਕੇ ਇੱਥੇ ਕਮਾਨ ਸਾਹਿਬ ਦਾ ਉੱਥੇ ਕਹਿ ਦੇ ਮੋਦੀ ਨੂੰ ਕਿ ਮੈਨੂੰ ਲਾਓ ਮੁੱਖ ਮੰਤਰੀ, ਨਾਲੇ ਤੇਰੀ ਸੁਣੀ ਜਾਵੇ। ਹਾਰ ਕੇ ਐਵੇਂ ਡੱਬ ਡੱਬ ਵੱਜਦਾ ਫਿਰਦਾ, ਕਦੇ ਇੱਧਰ ਕਦੇ ਇੱਧਰ ਕਦੇ ਇੱਧਰ, ਉੱਥੇ ਕੰਮ ਲੱਗ ਜਾਏਗਾ। ਜਾ ਕੇ ਤੇ ਸਖਤੀ ਕਰਕੇ ਦੇਖ ਲਾ ਤੂੰ। ਸੋ ਇਹ ਗੱਲਾਂ ਇਹਦੀਆਂ ਹੋਛੀਆਂ ਗੱਲਾਂ ਨੇ ਕਿ ਤੁਸੀਂ ਕਹਿੰਦੇ ਹੋ ਕਿ ਕਿਸਾਨ ਤੇ ਖੇਤਾਂ ਦੇ ਵਿੱਚ ਆ। ਕਿਸਾਨ ਵਾਕਈ ਖੇਤਾਂ ਦੇ ਵਿੱਚ ਆ, ਪਰ ਕਿਸਾਨ ਖੇਤਾਂ ਨੂੰ ਬਚਾਉਣ ਵਾਸਤੇ ਮੈਦਾਨ ਦੇ ਵਿੱਚ ਵੀ ਆ। ਦੋਵੇਂ ਚੀਜ਼ਾਂ ਨੇ, ਖੇਤਾਂ ਦੇ ਵਿੱਚ ਵੀ ਆ, ਵਾਢੀ ਵੀ ਕਰ ਰਹੇ ਨੇ, ਪਰ ਨਾਲ ਜਿਹੜੇ ਉੱਥੇ ਬੈਠੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕਿਸਾਨ ਨਹੀਂ ਹੈ? ਜਾ ਕੇ ਤੇ ਵੇਖੋ। ਪਰ ਤੁਸੀਂ ਉਹ ਵੇਖ ਹੀ ਨਹੀਂ ਸਕਦੇ ਕਿਉਂਕਿ ਤੁਹਾਡੇ ਕੋਲ ਚਸ਼ਮਾ ਜਿਹੜਾ ਨਾ ਉਹ ਅੰਧ ਭਗਤੀ ਦਾ, ਜਿਹੜਾ ਅੰਧ ਭਗਤ ਬੰਦਾ ਹੈ ਨਾ, ਉਹ ਕਹਿ ਲਓ ਕਿ ਸਭ ਤੋਂ ਖਤਰਨਾਕ ਹੈ ਇਸ ਸਮਾਜ ਵਾਸਤੇ। ਵਾਕਈ ਬਿਲਕੁਲ। ਕੈਪਟਨ ਦੇ ਹੀ ਮੰਤਰੀ ਨੇ ਨਹੀਂ ਮੰਨਿਆ ਜੀ ਹੁਕਮ। ਦੇਖੋ ਇਹਨਾਂ ਨੇ ਅੱਜ ਇਕੱਠ ਕੀਤਾ ਉੱਥੇ ਮੁੱਲਾਂਪੁਰ ਕਾਕਾਂ ਦੇ ਵਿੱਚ, ਤੇ ਆਏ ਉੱਥੇ ਬ੍ਰਹਮਿੰਦਰਾ। ਉਂਝ ਕਹਿੰਦੇ ਆ ਕਿ ਬਜ਼ੁਰਗ ਬਚਨ ਤੇ ਬ੍ਰਹਮਿੰਦਰਾ ਤੇ ਕਿਹੜਾ ਅੰਡਰ 16 ਦੇ ਵਿੱਚ ਕ੍ਰਿਕਟ ਖੇਡਦਾ ਆ। ਬ੍ਰਹਮਿੰਦਰਾ ਵੀ ਤਾਂ ਦੇਖੋ ਨਾ ਕਿੰਨੀ ਉਮਰ ਹੈ, ਬਜ਼ੁਰਗ ਆਦਮੀ ਆ। ਉਹਨੂੰ ਵੀ ਧੱਕ ਧਕਾ ਕੇ ਉੱਥੇ ਪ੍ਰੋਗਰਾਮ ਵਿੱਚ ਘੱਲ ਦਿੱਤਾ ਨੇ। ਤਾਂ ਉੱਥੇ ਵਾਹਵਾ ਇਕੱਠ ਸੀਗਾ, ਜੇ ਕੁਰਸੀਆਂ ਵੇਖੀਏ ਤੇ ਇਕੱਠ ਬਹੁਤ ਜ਼ਿਆਦਾ ਸੀਗਾ, ਸੈਂਕੜਿਆਂ ਦੀ ਤਾਦਾਦ ਸੀਗੀ। ਤੇ ਇੱਥੇ ਨੀਂਹ ਪੱਥਰ ਰੱਖਿਆ। ਹੁਣ ਜਿਹੜੇ ਹੈਗੇ ਆ ਸੰਦੀਪ ਸਿੰਘ ਸੰਧੂ ਜਿਨ੍ਹਾਂ ਨੂੰ ਝਟਕਾ ਮਿਲਿਆ ਸੀ ਮੁੱਲਾਂਪੁਰ ਕਾਕਾਂ ਦੇ ਵਿੱਚ, ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਖੁਸ਼ੀ ਬੜੀ ਸੀਗੀ, ਉਤਸ਼ਾਹ ਹੀ ਬੜਾ ਸੀਗਾ, ਲੋਕਾਂ ਨੇ ਮਾਸਕ ਲਾਏ ਹੋਏ ਸੀਗੇ, ਸਾਰਾ ਕੁਛ ਠੀਕ ਠਾਕ ਹੋਇਆ। ਉਹਨਾਂ ਤੇ ਕਹਿਣਾ ਹੀ ਸੀਗਾ। ਫਿਰ ਜਿਹੜੇ ਹੈਗੇ ਆ ਬ੍ਰਹਮਿੰਦਰਾ ਜੀ, ਉਹ ਕਹਿੰਦੇ ਕਿ ਸਰਕਾਰ ਗੱਲ ਦਾ ਪੂਰਾ ਧਿਆਨ ਰੱਖਦੀ ਹੈ ਕਿ ਇਹਨਾਂ ਦੀ ਮੰਗ ਚੱਲਦੀ ਆ ਰਹੀ ਸੀ ਲੰਮੇ ਸਮੇਂ ਤੋਂ, ਅਸੀਂ ਸਭ ਕੁਛ ਠੀਕ ਠਾਕ ਕਰ ਲਿਆ ਭਾਈ, ਕੋਈ ਵੱਡੀ ਗੱਲ ਨਹੀਂ। ਲੋਕਾਂ ਦਾ ਉਤਸ਼ਾਹ ਸੀ ਇੰਨਾ ਘੱਟ ਜ਼ਬਰਦਸਤ ਹੋ ਗਿਆ, ਕੀ ਕਰੀਏ ਹੁਣ। ਪਰ ਅਸੀਂ ਮੁੱਢਲੀਆਂ ਸਹੂਲਤਾਂ ਦੇਣ ਵਾਸਤੇ ਵਚਨਬੱਧ ਹਾਂ। SSP ਨੂੰ ਪੁੱਛਿਆ, SSP ਦੇਖੋ ਉਹਨਾਂ ਦੀ ਬੋਲੀ ਬੋਲਦਾ ਪਿਆ ਸੀਗਾ, ਦੇਖੋ ਜੀ ਇਕੱਠ ਕੋਈ ਜ਼ਿਆਦਾ ਨਹੀਂ ਹੋਇਆ, ਮਤਲਬ ਕਿ 1000-2000 ਬੰਦਾ ਜਿਹੜਾ ਨਾਲ ਬੈਠਾ, ਕੋਈ ਇਕੱਠ ਨਹੀਂ ਹੈ। ਤੇ ਮੀਆਂ ਬੀਬੀ ਇੱਕ ਕਾਰ ਦੇ ਵਿੱਚ ਤੁਰੇ ਜਾਣ ਤੇ ਉਹਨਾਂ ਦਾ ਨਕਾਬ ਜਾਂ ਕਿਤੇ ਨਾਕਾਂ ਤੋਂ ਥੱਲੇ ਆ ਜੇ ਤੇ ਉਹਨਾਂ ਦੇ ਚਲਾਨ ਕੱਟ ਦਿੰਦੇ ਨੇ। ਔਰ ਧੂ ਵੀ ਲੈਂਦੇ ਆ ਪੁਲਿਸ ਵਾਲੇ ਜੇ ਕੋਈ ਮਾੜੀ ਮੋਟੀ ਇਸ ਤਰ੍ਹਾਂ ਕੋਈ ਸਵਾਲ ਜਵਾਬੀ ਕਰੇ ਨਾ ਕਿ ਤੁਹਾਡਾ ਮਾਸਕ ਕਿੱਥੇ ਆ, ਤੁਸੀਂ ਕੀ ਕਰਦੇ ਹੋ, ਅਗਲੇ ਢਾਹ ਲੈਂਦੇ ਆ, ਕਹਿੰਦੇ ਦੱਸਦੇ ਆ ਤੈਨੂੰ ਕਰੋਨਾ ਨਾਲ ਮਰਨਾ। ਸੋ ਇਹ ਕਰੋਨਾ ਜਿਹੜਾ ਵਾਕਿਆ ਇਹਨਾਂ ਲੋਕਾਂ ਨੂੰ ਕੁਛ ਨਹੀਂ ਆਉਂਦਾ। ਅੱਜ ਦੇਖੋ ਸਿਹਤ ਮੰਤਰੀ, ਖੁਦ ਸਿਹਤ ਮੰਤਰੀ ਜਿਹੜਾ ਸਭ ਤੋਂ ਜ਼ਿਆਦਾ ਡਰਾਉਂਦਾ ਰਿਹਾ ਲੋਕਾਂ ਨੂੰ, ਸਿਹਤ ਮੰਤਰੀ ਦਾ ਭਰਾ ਇਹਨਾਂ ਨੇ ਬਣਾਇਆ ਉੱਥੇ ਮੇਅਰ ਮੁਹਾਲੀ ਦੇ ਵਿੱਚ। ਉਹਦਾ ਨਾਂ ਹੈਗਾ ਦੀਪੀ ਜੀਤੀ, ਇੱਦਾਂ ਦਾ ਨਾਮ ਆ। ਉੱਥੇ ਮੇਅਰ ਬਣਾਇਆ। ਜਿਹੜੀ ਉਹ ਤਾਜਪੋਸ਼ੀ ਕੀਤੀ ਆ ਉਹਦੀਆਂ ਤਸਵੀਰਾਂ ਹੁਣੇ ਜਾ ਕੇ ਤੁਸੀਂ ਗੂਗਲ ਤੋਂ ਚੈੱਕ ਕਰ ਲਓ ਜਾਂ
ਕਿਸੇ ਵੀ ਜਿੰਨੇ ਵੀ ਵੈਬ ਚੈਨਲ ਲਈ ਵੀਡੀਓ ਵਾਡੀਓ ਬਣਾਈ ਹੋਏਗੀ, ਦੇਖ ਲਓ ਕਿ ਇਹ ਬੰਦੇ ਦੇ ਬੰਦਾ, ਜਿਵੇਂ ਆਪਾਂ ਕਹਿੰਦੇ ਨਾ ਕਿ ਇਹ ਵਿੱਚੋਂ ਹਵਾ ਨਹੀਂ ਨਿਕਲਦੀ, ਉੱਥੇ ਹੀ ਦੁਖੀ ਰੰਧਾਵਾ ਖੜਾ ਮੰਤਰੀ, ਉੱਥੇ ਹੀ ਸਿਹਤ ਮੰਤਰੀ ਖੜਾ, ਕੋਈ ਉਹਦੇ ਮੂੰਹ ਤੇ ਉਹ ਨਕਾਬ ਜਾਂ ਮਾਸਕ ਜਾਂ ਨਹੀਂ ਪਾਇਆ। ਲੋਕਾਂ ਦੇ ਚਲਾਨ ਕੱਟ ਕੱਟ ਕੇ ਕਚੂਮਰ ਕੱਢ ਦਿੱਤਾ ਇਹਨਾਂ ਨੇ, ਤੇ ਆਪ ਉੱਤੇ ਬੈਠੇ ਨੇ ਬੁੜੀਆਂ ਬੰਦੇ ਆਪਸ ਦੇ ਵਿੱਚ ਲੱਡੂ ਤੁੰਨ ਕੇ ਮੂੰਹ 'ਚ ਪਾਈ ਜਾਂਦੇ ਇੱਕ ਦੂਜੇ ਦੇ, ਕੋਈ ਕਰੂੰਦਾ ਨਹੀਂ। ਤੇ ਉਸ ਤਰ੍ਹਾਂ ਦੂਜੇ ਨੂੰ ਕਹਿੰਦੇ 6-6 ਫੁੱਟ ਦੂਰ ਰਹੋ ਜੀ, 6-6 ਫੁੱਟ ਦੂਰ ਰਹੋ। ਉਹ ਕਮਾਲ ਦੀ ਗੱਲ ਹੈ ਕਿ ਜਦੋਂ ਤੁਸੀਂ ਮੰਨਣਾ ਹੀ ਨਹੀਂ ਹੈ, ਲੋਕਾਂ ਨੂੰ ਕਾਹਤੋਂ ਮਨਾਉਣ ਤੇ ਤੁਲੇ ਹੋਏ ਆ। ਉਹ ਵਿਚਾਰਾ ਕੋਈ ਗਰੀਬ ਜਾਂਦਾ ਹੈ, ਉਹਦੇ ਨਾਲ ਕਿ 2-4 ਜਵਾਕ ਹੁੰਦੇ, ਉੱਥੇ ਨਾਕੇ ਤੇ ਰੋਕ ਲੈਂਦੇ, ਵਿਚਾਰਾ ਮੋਟਰਸਾਈਕਲ ਕਿਸ਼ਤਾਂ ਦਾ ਉਹ ਜ਼ਬਤ ਕਰ ਲੈਂਦੇ, ਬੁਰੇ ਹਾਲ ਮੌਕੇ ਦਿਹਾੜੇ। ਸੋ ਜਾਂ ਤਾਂ ਆਪ ਵੀ ਇਹਨਾਂ ਚੀਜ਼ਾਂ ਨੂੰ ਫੋਲੋ ਕਰਨ, ਜਾਂ ਜਿਵੇਂ ਫਿਰ ਧੱਕ ਮਧੱਕਾ ਚੱਲਦਾ ਚੱਲੀ ਜਾਵੇ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਚੁੱਪ ਚਪੀਤੇ ਬਣਨ ਲੱਗੀਆਂ ਅਡਾਨੀ ਅਤੇ ਹੋਰਨਾਂ ਦੀਆਂ ਪ੍ਰਾਈਵੇਟ ਬੰਦਰਗਾਹਾਂ। ਇਹ ਤਾਂ ਬਹੁਤ ਬਣ ਗਈਆਂ ਨੇ ਜੀ। ਇਹ ਵੈਸੇ ਨਾ ਇਹ ਰਿਪੋਰਟ ਕੁਝ ਮਾਮਲਿਆਂ 'ਚ ਗੌਰ ਕਰਨ ਵਾਲੀ ਆ। ਇਹਨਾਂ ਦੇ ਰਿਪੋਰਟ ਤਾਂ ਬਹੁਤ ਨੇ। ਹੁਣ ਜੇ ਤੁਸੀਂ ਦੇਖੋ ਕਿ ਬੰਗਾਲ ਦੀ ਲੜਾਈ ਕਾਹਦੇ ਵਾਸਤੇ ਹੈ, ਮਹਾਰਾਸ਼ਟਰ ਦੀ ਰਾਜਨੀਤੀ ਦੀ ਲੜਾਈ ਕਾਹਦੇ ਵਾਸਤੇ ਆ, ਕਦੇ ਸੋਚ ਕੇ ਦੇਖੋ। ਅਸੀਂ ਇਹਨਾਂ ਚੀਜ਼ਾਂ 'ਤੇ ਨਾ ਜ਼ਿਆਦਾ ਤਵੱਜੋ ਨਹੀਂ ਦਿੰਦੇ। ਬੰਬੇ ਕੀ ਹੈ, ਬੰਬੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਹਿਰ ਨਹੀਂ ਹੈ, ਪੈਸੇ ਵਾਲੀ ਮਸ਼ੀਨ ਹੈ। ਤਾਂ ਉੱਥੇ ਸਰਕਾਰ ਕਾਰਪੋਰੇਟ ਪੱਖੀ ਨਾ ਹੋਵੇ ਤਾਂ ਗੱਲ ਨਹੀਂ ਬਣਦੀ। ਅਤੇ ਇਸੇ ਤਰ੍ਹਾਂ ਹੀ ਜੇ ਤੁਸੀਂ ਦੇਖੋਗੇ ਬੰਗਾਲ ਦੀ ਜਿਹੜੀ ਨੰਦੀਗ੍ਰਾਮ ਹੈ, ਨੰਦੀਗ੍ਰਾਮ ਦੇ ਨੇੜੇ ਹੀ ਹਲਦੀਆ ਪੋਰਟ ਆ। ਹੁਣੇ ਗੂਗਲ ਸਰਚ ਕਰੋ, ਮੈਪ ਦੇ ਵਿੱਚ ਦੇਖੋ, ਹਲਦੀਆ ਪੋਰਟ ਹੀ ਇੱਕ ਕਹਿ ਲਓ ਕਿ ਇਸ ਟਾਈਮ ਮਹੱਤਵਪੂਰਨ ਜਗ੍ਹਾ ਹੈ ਜਿਹਦੇ ਲਈ ਜੰਗ ਹੋ ਰਹੀ ਹੈ। ਹਲਦੀਆ ਪੋਰਟ ਬਹੁਤ ਵੱਡਾ ਇੱਕ ਪੈਸੇਜ ਦੇ ਦਿੰਦਾ, ਸਮੁੰਦਰੀ ਪੈਸੇਜ ਦੇ ਦਿੰਦਾ ਹੈ ਕਾਰਪੋਰੇਟ ਘਰਾਣਿਆਂ ਨੂੰ। ਖੈਰ ਬਾਕੀ ਦੇ ਸਾਰੇ ਕਾਰਪੋਰੇਟ ਘਰਾਣਿਆਂ ਨੇ ਉਹ ਏਅਰਪੋਰਟ ਵਗੈਰਾ ਖੰਭਾ ਥੱਲੇ ਕੀਤਾ ਹੀ ਹੈ। ਇਹ ਮਿੰਟ ਨੇ ਇੱਕ ਇੱਥੇ ਹੈਗੀ ਆ ਕਾਰੋਬਾਰ ਵੈਬਸਾਈਟ, ਨਿਊਜ਼ ਵੈਬਸਾਈਟ ਹੈ, ਉਹਨਾਂ ਨੇ ਰਿਪੋਰਟ ਛਾਪੀ ਆ ਤੱਥਾਂ ਦੇ ਆਧਾਰ 'ਤੇ। ਉਹਨਾਂ ਨੂੰ ਮੈਂ ਕੋਟ ਕਰ ਰਿਹਾ। ਉਹਨਾਂ ਦਾ ਜੋ ਕਹਿਣਾ ਹੈ ਕਿ ਜਿਹੜੀ ਮੁੰਦਰਾ ਇਹਨਾਂ ਦੀ ਹੈਗੀ ਹੈ ਨਾ ਪੋਰਟ, ਤਾਂ ਉਹਦੇ ਮੁਕਾਬਲੇ ਜਿਹੜੀ JNPT ਹੈ, JNPT ਕਿਹੜੀ ਹੋਈ, ਜਵਾਹਰ ਲਾਲ ਨਹਿਰੂ ਪੋਰਟ ਟਰੱਸਟ, ਇਹ ਸਰਕਾਰੀ ਏਜੰਟ। ਮਤਲਬ ਕਿ ਇਹ ਹਾਲ ਹੋ ਗਿਆ ਵਾ ਕਿ ਜੇ ਦੋਨਾਂ ਦੇ ਆਪਾਂ ਕੰਪੈਰੀਜ਼ਨ ਦੇਖੀਏ ਕਿ ਜਿਹੜਾ ਸਮੁੰਦਰਾ ਵਾਲਾ ਪੋਰਟ ਆ ਅਡਾਨੀਆਂ ਦਾ, ਉਹ 16% ਦੇ ਨਾਲ ਗਰੋ ਕਰ ਰਿਹਾ, 16% ਦੇ ਨਾਲ, ਜਦ ਕਿ JNPT 7% ਦੀ ਦਰ ਦੇ ਨਾਲ ਪਛੜ ਰਿਹਾ। ਮਤਲਬ ਕਿ ਉਹਦੀ ਗਰੋਥ ਰੇਟ ਜਿਹੜੀ ਆ 7% ਦੀ ਦਰ ਨਾਲ ਘੱਟ ਰਹੀ ਆ, ਉਹਨਾਂ ਦੀ ਦੁੱਗਣੇ ਤੋਂ ਵੀ, ਯਾਨੀ 16% ਦੁੱਗਣੇ ਤੋਂ ਵੀ ਜ਼ਿਆਦਾ ਵੱਧ ਰਹੀ ਹੈ, ਗਰੋ ਕਰ ਰਹੀ ਹੈ। ਤਾਂ ਇਹ ਆ ਕਿ ਜਿਵੇਂ ਕਹਿ ਲਓ ਕਿ ਗਰੋ ਹੋ ਗਿਆ ਅਡਾਨੀ, ਗੁਜਰਾਤੀ ਮੁੰਡਾ ਬਸ ਪੂਰਾ ਦਾ ਪੂਰਾ ਹੀ ਗਰੋ ਹੋ ਗਿਆ। ਇਹ ਤਾਂ ਗਰੋ ਹੋ ਗਿਆ। ਵੈਸੇ ਲੋਕੀ ਕਹਿੰਦੇ ਕਿ ਗਰੋ ਹੀ ਹੋ ਗਿਆ ਯਾਰ ਕਾਰਪੋਰੇਟ ਦਾ ਤੇ ਸਰਕਾਰਾਂ ਦਾ। ਖੈਰ ਭਾਰਤ ਵਿੱਚ ਹੁਣ ਤੱਕ ਵੱਡੀਆਂ 12 ਬੰਦਰਗਾਹਾਂ ਚੱਲਦੀਆਂ ਸੀਗੀਆਂ। ਦਰਅਸਲ ਕੀ ਆ, ਇਹਦੇ ਪਿੱਛੇ ਵੀ ਨਾ ਇੱਕ ਰੀਜ਼ਨ ਹੈ। ਜੇ ਇੱਕ ਕਾਰਨ ਤੁਸੀਂ ਇਹਨਾਂ ਨੂੰ ਪੜਚੋਲੋਗੇ ਚੀਜ਼ਾਂ ਨੂੰ, ਤਾਂ ਬਹੁਤ ਆਸਾਨੀ ਨਾਲ ਉਹ ਕਾਰਨ ਲੱਭ ਜਾਂਦਾ। ਦਰਅਸਲ ਚੱਕਰ ਕੀ ਆ ਕਿ ਇੰਡੀਆ ਹੁਣ ਆਪਣਾ ਐਕਸਪੋਰਟ ਵਧਾਉਣ 'ਤੇ ਜ਼ੋਰ ਦੇ ਰਿਹਾ ਹੈ। ਇੰਡੀਆ ਹਰ ਹਾਲਤ ਦੇ ਵਿੱਚ ਚਾਹੁੰਦਾ ਹੈ ਕਿ ਐਕਸਪੋਰਟ ਸਾਡਾ ਵੱਧ ਜਾਵੇ, ਇੰਪੋਰਟ ਜਿਹੜਾ ਹੈ ਉਹ ਘੱਟ ਜਾਵੇ। ਹਰ ਇੱਕ ਮੁਲਕ ਹੀ ਵੈਸੇ ਅੱਜ ਕੱਲ੍ਹ ਲੱਗਾ ਹੋਇਆ, ਤੁਹਾਨੂੰ ਪਤਾ ਵਪਾਰਕ ਜੰਗ ਚੱਲਦੀ ਪਈ ਆ ਸਾਰੇ ਸੰਸਾਰ ਦੇ ਵਿੱਚ। ਤਾਂ ਉਹਦੇ ਵਾਸਤੇ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਜੇ ਅਸੀਂ 12 ਪ੍ਰਮੁੱਖ ਸਰਕਾਰੀ ਬੰਦਰਗਾਹਾਂ ਉੱਤੇ ਇੱਕ ਸਮੁੰਦਰੀ ਜਹਾਜ਼ ਨੂੰ ਮਾਲ ਲੱਦਣ ਜਾਂ ਲਾਉਣ ਦਾ ਕੰਮ ਦਿੰਦੇ ਆ, ਉੱਥੇ 23 ਤੋਂ 77 ਘੰਟੇ ਲੱਗਦੇ ਨੇ, ਜਦਕਿ ਪ੍ਰਾਈਵੇਟ ਬੰਦਰਗਾਹਾਂ ਸਾਰੇ ਮਾਲ ਵਾਹਕ ਜਹਾਜ਼ਾਂ ਨੂੰ 10 ਘੰਟਿਆਂ ਦੇ ਵਿੱਚ ਵਿਹਲਿਆਂ ਕਰ ਦਿੰਦੇ। ਤਾਂ ਅੱਜ ਕੱਲ੍ਹ ਕਿਉਂਕਿ ਸਮੇਂ ਦੀ ਜਿਹੜੀ ਆ ਉਹ ਬਹੁਤ ਕਦਰ ਕੀਤੀ ਜਾਂਦੀ ਆ, ਪਰ ਇੱਥੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਆ ਨਾ ਕਿ ਇਹਨਾਂ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ। ਜਨਤਕ ਸੈਕਟਰਾਂ ਨੂੰ ਬਿਲਕੁਲ ਕਹਿ ਲਓ ਖੂੰਜੇ ਲਾਇਆ ਜਾਂਦਾ ਹੈ, ਇਹ ਕਹਿ ਕੇ ਕਿ ਇਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੇ। ਬੈਂਕਾਂ ਨੂੰ ਵੀ ਕਹਿ ਦਿੰਦੇ ਨੇ, ਬੀਮਾ ਅਦਾਰਿਆਂ ਨੂੰ ਵੀ ਕਹਿ ਦਿੰਦੇ ਨੇ, ਕੋਲ ਸੈਕਟਰ ਨੂੰ ਵੀ ਕਹੀ ਜਾਂਦੇ ਨੇ। ਯਾਨੀ ਜਿਹੜੇ ਮੁਨਾਫੇ ਵਾਲੇ ਨਵ ਰਤਨ 9 ਰਤਨ ਆ ਜਿਹੜੇ, ਜਿਨ੍ਹਾਂ ਦਾ ਮੁਨਾਫਾ ਰੱਜ ਕੇ ਉਹ ਕਿਸ ਬਹੁਤ ਵੇਚੀ ਜਾਂਦੇ ਆ, ਕੋਈ ਜਵਾਬ ਨਹੀਂ। ਦੂਜੀ ਗੱਲ ਇਹ ਆ ਕਿ ਜੇ ਕੋਈ ਢਿੱਲ ਮੱਠ ਹੈਗੀ ਆ, ਖੁਦ ਸਾਨੂੰ ਪਤਾ ਆ, ਮੇਰਾ BSNL ਦਾ ਕਨੈਕਸ਼ਨ ਹੈ, ਮੈਂ ਕਟਵਾਇਆ ਨਹੀਂ ਹੈ, ਪਿੰਡ ਦੇ ਵਿੱਚ ਇੱਕੋ ਹੀ ਆ। ਉਹ ਠੀਕ ਕਰਵਾਉਣ ਵਾਸਤੇ ਪਿਛਲੇ 1 ਮਹੀਨੇ ਤੋਂ ਮੈਂ ਜਦੋਜਹਿਦ ਕਰ ਰਿਹਾ। ਮੈਂ ਮੈਨੂੰ ਤੇ ਯਾਰ ਲਾ ਦਿਓ ਯਾਰ, 2 ਸਾਲ ਹੋ ਗਏ ਮੈਂ ਬਿੱਲ ਭਰਦਾ, ਚਲੋ ਕਿਤੇ ਬੰਦਾ ਲੈਂਡਲਾਈਨ 'ਤੇ ਫੋਨ ਹੀ ਕਰ ਲੈਂਦਾ ਘਰੇ। ਸੋ ਉਹ 1 ਮਹੀਨਾ ਲੱਗਿਆ, ਹੁਣ ਫਾਲਟ ਕੱਢਿਆ ਉਹਨਾਂ ਨੇ। 1 ਮਹੀਨਾ ਮੈਂ ਲਗਾਤਾਰ ਉਹਨਾਂ ਦੇ ਕੰਨ ਖਾਧੇ ਆ।
ਇੱਥੇ ਹੈ, ਮੈਂ ਤਾਂ ਕਹਿ ਵੀ ਗਿਆ ਸੀਗਾ ਕਿ ਯਾਰ ਕਮਾਲ ਦੀ ਗੱਲ ਹੈ ਕਿ ਤੁਸੀਂ ਉਹ ਲੋਕ ਉਹ ਜਿਹੜੇ ਕਹਿੰਦੇ BSNL ਬਚਾਓ ਤੇ ਤੁਸੀਂ ਤਾਂ ਖੁਦ BSNL ਬਰਬਾਦ ਕਰ ਰਹੇ ਜੀ। ਹੂੰ ਹੁਣ ਗੱਲ ਇਹ ਆ ਕਿ ਇਹ ਚੀਜ਼ ਹੈਗੀ ਆ, ਮੈਂ ਮੰਨਦਾ ਕਿ ਮਿਸਮੈਨੇਜਮੈਂਟ ਵੀ ਆ, ਕੰਮ ਚੋਰੀ ਵੀ ਆ, ਰਿਸ਼ਵਤਖੋਰੀ ਵੀ, ਪਰ ਉਹਨਾਂ ਚੀਜ਼ਾਂ ਨੂੰ ਠੀਕ ਕਿਹਨੇ ਕਰਨਾ? ਠੀਕ ਕਰਨੇ ਵਾਸਤੇ ਤਾਂ ਹਿੰਦੂ ਹਿਰਦੇ ਸਮਰਾਟ ਜਨਾਬ ਨਰਿੰਦਰ ਦਮੋਦਰ ਦਾਸ ਜੀ ਮੋਦੀ ਨੂੰ ਲਿਆਂਦਾ ਚੁਣ ਕੇ। ਤੇ ਜੇ ਉਹ ਇਹੀ ਕੰਮ ਨਹੀਂ ਕਰ ਸਕਦੇ ਫਿਰ ਉਹ ਚੁੱਪ ਕਰਕੇ ਚਿੜੀਆ ਘਰ ਦੇ ਵਿੱਚ ਜਾ ਕੇ ਕੋਈ ਸੇਵਾ ਦੇਣੀ ਸ਼ੁਰੂ ਕਰ ਦੇਣ। ਮੋਰ ਤੋਤੇ ਭੱਜ ਕੇ ਆਉਂਦੇ ਉਹਨਾਂ ਦੇ ਕੋਲ, ਵਿਹਲੇ ਨਹੀਂ ਰਹਿਣਗੇ। ਬਹੁਤ ਹੱਦ ਤੱਕ ਉਹਨਾਂ ਨੂੰ ਵੀ ਸ਼ਾਂਤੀ ਮਿਲੇਗੀ ਔਰ ਸ਼ਾਇਦ ਦੇਸ਼ ਵੀ ਜੀ ਜੀ ਬਿਲਕੁਲ। ਤੇ ਮਿੰਟੂ ਜੀ ਸਮਾਂ ਆਪਣਾ ਇਹਦੇ ਪ੍ਰੋਗਰਾਮ ਦਾ ਇੱਥੇ ਹੀ ਹੁਣ ਸਮਾਪਤ ਹੈ। ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।